ਅਗਲੀ ਖਬਰ ਟੈਸਲਾ ਦੇ ਸੰਬੰਧ ਦੇ ਵਿੱਚ ਆ ਰਹੀ ਹੈ। ਟੈਸਲਾ ਨੇ ਜਦੋਂ ਪਿਛਲੀ ਵਾਰੀ ਆਪਣੀਆਂ ਕੀਮਤਾਂ ਦੇ ਵਿੱਚ 20% ਦਾ ਕੱਟ ਕੀਤਾ ਸੀ ਤੇ ਉਸ ਟਾਈਮ ਸਾਰੇ ਕਹਿੰਦੇ ਸੀ ਵੀ ਇਹ ਲਾਸਟ ਕੱਟ ਹੋਊਗਾ, ਪਰ ਅੱਜ ਟੈਸਲਾ ਨੇ ਫਿਰ ਅਨਾਉਂਸ ਕੀਤਾ ਆ ਵੀ ਉਹ ਕੁਝ ਮਾਡਲਸ ਦੇ ਉੱਤੇ, ਜੋ ਉਹਨਾਂ ਦਾ ਮਾਡਲ ਐਸ ਤੇ ਮਾਡਲ ਐਕਸ ਆ, ਉਹਦੇ ਉੱਤੇ $5000 ਦਾ ਕੱਟ ਹੋਰ ਕਰਨ ਜਾ ਰਹੇ ਹੈਗੇ ਆ, ਜੋ ਕਿ ਪ੍ਰੈਜ਼ੈਂਟਲੀ ਉਹਦੀ ਕੀਮਤ 94,990 ਆ, ਉਹ ਘਟਾ ਕੇ 84,990 ਹੋਊਗੀ। ਮਾਡਲ 3 ਸਦਾਨ ਤੇ ਮਾਡਲ ਵਾਈ ਜੋ ਹੈਗੇ ਆ, ਉਹਨਾਂ ਦੇ ਉੱਤੇ ਵੀ 1000 ਤੋਂ ਲੈ ਕੇ $2000 ਤੱਕ ਦਾ ਕੱਟ ਕੀਤਾ ਗਿਆ ਆ। ਇਹ ਸਾਰਾ ਕੁਝ $7500 ਦਾ ਜੋ ਫੈਡਰਲ ਟੈਕਸ ਕ੍ਰੈਡਿਟ ਆ, ਉਹ ਅਪ੍ਰੈਲ 18 ਤੱਕ ਨੂੰ ਉਹ ਅੱਧਾ ਰਹਿ ਜਾਣਾ ਆ, 3750 ਰਹਿ ਜਾਣਾ। ਸੋ ਉਸ ਨੂੰ ਜਿਹੜਾ ਆ, ਤਾਂ ਕਿ ਉਹਦੇ ਕਰਕੇ ਸੇਲਸ ਘਟ ਨਾ ਜਾਣ, ਟੈਸਲਾ ਵਾਲਿਆਂ ਨੇ ਆਪਣੀ ਜਿਹੜੀ ਆ ਕੀਮਤਾਂ ਦੇ ਵਿੱਚ ਕੱਟ ਕੀਤਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਗੱਲ ਕਰਦਾ ਜੀ, ਇੱਕ ਕੰਸਟਰਕਸ਼ਨ ਵਰਕਰ ਦੀ ਸਟਾਕਟਨ ਦੇ ਵਿੱਚ ਮੌਤ ਹੋ ਗਈ ਜਦੋਂ ਸਸਪੈਕਟਡ DUI ਡਰਾਈਵਰ ਜਿਹੜੇ ਆ, ਉਹ ਡਰਾਈਵਰ ਦੇ ਦੁਆਰਾ ਉਸ ਦੇ ਵਿੱਚ ਟੱਕਰ ਮਾਰੀ ਗਈ ਤੇ ਉਸ ਦੀ ਮੌਤ ਹੋ ਗਈ। ਰਾਊਟ 4 ਦੇ ਨਜ਼ਦੀਕ ਇਹ ਘਟਨਾ ਜਿਹੜੀ ਉਹ ਵਾਪਰੀ ਜਦ ਕੰਮ ਕਰ ਰਹੇ ਬੰਦੇ ਦੇ ਉੱਤੇ ਇਸ DUI ਜਿਹੜਾ ਸੰਗਤ ਕਰ ਰਿਹਾ ਸੀਗਾ, ਡਰਾਈਵ ਕਰ ਰਿਹਾ ਸੀ, ਉਸਨੇ ਮਾਰਿਆ। I-5 ਦੇ ਨਾਰਥ ਬਾਉਂਡ ਤੇ ਸਾਊਥ ਬਾਉਂਡ ਨੂੰ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਐਕਸੈਸ ਬਲੌਕ ਕੀਤਾ ਹੋਇਆ ਸੀਗਾ ਤੇ ਕੰਕਰੀਟ ਦੀ ਕਟਿੰਗ ਜਿਹੜੀ ਉਹ ਚੱਲ ਰਹੀ ਸੀ। 21 ਸਾਲਾਂ ਦਾ ਡਰਾਈਵਰ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਭਗੌੜਾ ਉੱਥੇ ਹੋ ਗਿਆ ਤੇ ਇਹ ਬੀਬੀ ਜਿਹੜੀ ਕਹਿੰਦੇ ਆ ਵੀ ਪਤਾ ਲੱਗਾ ਵੀ ਇਹ ਕੁੜੀ ਸੀਗੀ ਜਿਸਨੇ ਗੱਡੀ ਚਲਾ ਰਹੀ ਸੀ, ਉਸ ਨੂੰ ਬਾਅਦ ਦੇ ਵਿੱਚ ਉਸਦੇ ਘਰੋਂ ਜਾ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਨਸਲੌਟਰ, ਫੈਲਨੀ ਹਿੱਟ ਐਂਡ ਰਨ ਤੇ ਫੈਲਨੀ ਡਰਾਈਵਿੰਗ ਅੰਡਰ ਦੀ ਇਨਫਲੂਐਂਸ ਦੇ ਜਿਹੜੇ ਚਾਰजेस ਦੇ ਅਧੀਨ CHP ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਦੂਜਾ ਦਿਨ ਲਗਾਤਾਰ ਹੋ ਗਿਆ ਜਿੱਥੇ ਪੋਰਟ ਦੇ ਵਰਕਰਸ ਲੌਂਗ ਬੀਚ ਤੇ ਲਾਸ ਐਂਜਲਸ ਦੋਨਾਂ ਦਿਨਾਂ ਤੋਂ, ਕੱਲ ਤੇ ਅੱਜ, ਸਟ੍ਰਾਈਕ ਤੇ ਹੈਗੇ ਆ। COVID-19 ਪੈਂਡੇਮਿਕ ਦੇ ਦੌਰਾਨ ਬਹੁਤ ਲੰਮਾ ਡਿਲੇ ਇਹਨਾਂ ਪੋਰਟਸ ਦੇ ਉੱਤੇ ਹੋਇਆ ਸੀ, ਪਰ ਹੁਣ ਜਿਹੜੇ ਵਰਕਰਸ ਆ ਉਹ ਆਪਣੀ ਪੇ ਨੂੰ ਲੈ ਕੇ, ਹੋਰ ਬੈਨੀਫਿਟਸ ਨੂੰ ਲੈ ਕੇ, ਯੂਨੀਅਨ ਜੋ ਆ ਉਹ ਡੌਕ ਵਰਕਰਸ ਦੀ, ਵੈਸਟ ਕੋਸਟ ਡੌਕ ਵਰਕਰਸ ਤੇ ਇੰਡਸਟਰੀ ਗਰੁੱਪ ਦੇ ਜੋ ਰਿਪਰੈਜ਼ੈਂਟੇਟਿਵਸ ਆ, ਉਹ ਇੱਕ ਤਰ੍ਹਾਂ ਦੇ ਨਾਲ ਸਟ੍ਰਾਈਕ ਕਰ ਰਹੇ ਆ। ਨਵੇਂ ਕੰਟਰੈਕਟ ਦੀ ਨੈਗੋਸ਼ੀਏਸ਼ਨ ਵੀ ਚੱਲ ਰਹੀ ਹੈਗੀ ਆ। 22,000 ਤੋਂ ਵੱਧ ਵਰਕਰਸ ਜੋ ਹੈਗੇ ਆ, ਓਵਰਆਲ ਜੇ ਦੇਖਿਆ ਜਾਵੇ, ਪੈਸੀਫਿਕ ਮੈਰੀਟਾਈਮ ਐਸੋਸੀਏਸ਼ਨ ਇੱਕ ਇੰਡਸਟਰੀ ਗਰੁੱਪ ਆ, ਉਹਨਾਂ ਨੇ ਇਹ ਦੱਸਿਆ ਹੈਗਾ। ILWU ਲੋਕਲ 13 ਯੂਨੀਅਨ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਜਲਦੀ ਸਾਡਾ ਜਿਹੜਾ ਮੈਟਰ ਆ ਉਹ ਸੋਲਵ ਹੋ ਜਾਏ, ਤਾਂ ਕਿ ਜਿਹੜਾ ਬੜਾ ਜੋ ਡਿਲੇ ਆ ਉਹ ਨਾ ਵਧੇ। ਲਾਸ ਐਂਜਲਸ ਤੇ ਲੌਂਗ ਬੀਚ ਪੋਰਟ ਦੋਨਾਂ ਨੂੰ ਜੇ ਕੰਬਾਈਨ ਕਰਕੇ ਦੇਖਿਆ ਜਾਵੇ, 40% US ਦਾ ਜੋ ਇੰਪੋਰਟ ਏਸ਼ੀਆ ਤੋਂ ਆਉਂਦਾ ਹੈ, ਇਹ ਦੋਨੋਂ ਪੋਰਟਸ ਦੇ ਉੱਪਰੋਂ ਆਉਂਦਾ ਹੈਗਾ। ਸੋ ਜੇ ਉੱਥੇ ਡਿਲੇ ਹੁੰਦਾ, ਉਹਦੇ ਨਾਲ ਬਹੁਤ ਜ਼ਿਆਦਾ ਅਸਰ ਆਲ ਓਵਰ ਜਿਹੜਾ USA ਦੇ ਵਿੱਚ ਪੈਂਦਾ ਹੈਗਾ। ਜੀ, ਮੋਡੈਸਟੋ ਕਹਿੰਦੇ ਵੀ ਇੱਕ ਪਰਿਵਾਰ ਨੂੰ $7.5 ਮਿਲੀਅਨ ਸਿਟੀ ਜਿਹੜੀ ਉਹ ਦੇਵੇਗੀ ਕਿਉਂਕਿ ਉਸ ਪਰਿਵਾਰ ਦਾ ਜੀ ਇੱਕ ਅਫਸਰ ਦੇ ਦੁਆਰਾ ਮਾਰਿਆ ਗਿਆ ਸੀਗਾ। 2020 ਦੇ ਵਿੱਚ ਇਹ ਘਟਨਾ ਵਾਪਰੀ ਸੀ। ਮੁੰਡਾ ਭੱਜ ਰਿਹਾ ਸੀ ਪੁਲਿਸ ਤੋਂ ਤੇ ਪੁਲਿਸ ਵਾਲੇ ਅਫਸਰ ਨੇ ਪਿੱਛੋਂ ਜਿਹੜੀ ਉਹ ਸ਼ਾਟ ਕੀਤਾ ਸੀ, ਜਿਸ ਤੋਂ ਬਾਅਦ 'ਚ ਟਰੈਵਰ ਸੀਵਰ 29 ਸਾਲਾਂ ਦਾ, ਉਸ ਦੀ ਮੌਤ ਹੋ ਗਈ ਸੀ। ਕਹਿੰਦੇ ਵੀ ਜਿਸ ਟਾਈਮ ਇਸ ਦੀ ਮੌਤ ਹੋਈ ਇਹ ਅਨਆਰਮਡ ਸੀਗਾ, ਪੁਲਿਸ ਤੋਂ ਪਰੇ ਨੂੰ ਜਿਹੜਾ ਅਫਸਰ ਤੋਂ ਇਹ ਭੱਜ ਰਿਹਾ ਸੀਗਾ ਤੇ ਪੁਲਿਸ ਜਿਹੜੇ ਇਸ ਪੀੜਤ ਮੁੰਡੇ ਦੇ ਪਰਿਵਾਰ ਵਾਲੇ ਜਿਹੜੇ ਕਹਿ ਰਹੇ ਆ ਵੀ ਉਹ ਇਸ ਰਾਸ਼ੀ ਨੂੰ ਵਰਤਣਗੇ ਪੁਲਿਸਿੰਗ ਦੇ ਵਿੱਚ ਜਿਹੜੀਆਂ ਤਬਦੀਲੀਆਂ ਲਿਆਉਣ ਦੇ ਲਈ। ਸੋ ਬਹੁਤ ਵਾਰੀ ਅਮਰੀਕਾ ਦੇ ਵੱਖ-ਵੱਖ ਪੁਲਿਸ ਡਿਪਾਰਟਮੈਂਟਸ ਦੇ ਅਫਸਰ ਇਸ ਚਰਚਾ ਦਾ ਵਿਸ਼ਾ ਜਾਂ ਵਿਵਾਦਾਂ ਦੇ ਵਿੱਚ ਰਹਿੰਦੇ ਆ ਵੀ ਨਿਹੱਥਿਆਂ ਦੇ ਉੱਤੇ ਜਿਹੜੀ ਗੋਲੀ ਜਦੋਂ ਚੱਲਦੀ ਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ। ਆਪਾਂ ਦੇਖਿਆ ਵੀ ਅਮਰੀਕਾ ਨੂੰ ਅਜਿਹੇ ਮਸਲਿਆਂ ਤੋਂ ਬਾਅਦ ਦੇ ਵਿੱਚ ਕਈ ਵਾਰੀ ਜਿਹੜੇ ਪ੍ਰੋਟੈਸਟ ਵੀ ਪੂਰੇ ਮੁਲਕ ਭਰ ਦੇ ਵਿੱਚ ਦੇਖਣੇ ਪੈਂਦੇ ਆ। 2021 'ਚ ਇਸ ਪਰਿਵਾਰ ਦੇ ਦੁਆਰਾ ਲਾਸੂਟ ਫਾਈਲ ਕੀਤਾ ਗਿਆ ਸੀ ਤੇ ਹੁਣ ਮੋਡੈਸਟੋ ਵਾਲੇ ਇਹਨਾਂ ਨੂੰ $7.5 ਮਿਲੀਅਨ ਦੇਣਗੇ ਸੈਟਲਮੈਂਟ ਦੇ ਵਿੱਚੋਂ।